अस्सलाम वालेकुम जी। अच्छा जी, फ्रूट बाईकाट महम इस टाइम टॉप ट्रेंड बनया होया सोशल मीडिया ते। जिस बंदे ने कदे को पिक अपलोड नहीं ना की, कोई काम नहीं किया, वह भी उठ के तस्वीर बना के पा रहा जी फ्रूट का बाईकाट करो। मैं पूछना चाहना, असी मरी हुई कौम आ, साडी हुण फ्रूट ते आण के गैरत जाग गई। क्यों जागी अभी साडी गैरत? ਜਦੋਂ तेल पौने 300 रुपये होया, डीजल पेट्रोल 300 ਨੂੰ ਹੋਇਆ ਵਾ, ਉਦੋਂ ਤੇ ਸਾਡੀ ਆਵਾਮ ਬੋਲੀ ਨਹੀਂ। ਇਹਦਾ ਤੇ ਅਸੀਂ ਬਾਈਕਾਟ ਕੀਤਾ ਨਹੀਂ, ਸਾਡੇ ਕੋਲ ਇਹਦਾ ਬਾਈਕਾਟ ਨਹੀਂ ਕੀਤਾ ਗਿਆ। ਹੁਣ ਫਰੂਟ 400 ਨੂੰ ਹੋ ਗਿਆ ਤੇ ਅਸੀਂ ਬਾਈਕਾਟ ਕਰਨ ਲੱਗ ਪਏ। ਔਰ ਅਸੀਂ ਬਾਈਕਾਟ ਕਰ ਕਿਹਨਾਂ ਦਾ ਰਹੇ ਆ? ਕਦੇ ਤੁਸੀਂ ਸੋਚਿਆ ਆ ਮਾੜੇ ਗਰੀਬ ਰੇੜੀਆਂ ਵਾਲਿਆਂ ਦਾ, ਜਿਹੜੇ ਰੇੜੀਆਂ ਠੇਲੇ ਲਾ ਕੇ ਫਰੂਟ ਲਾ ਕੇ ਖੜੇ ਨੇ ਨਾ, ਇਹ ਕੋ ਨਵਾਜ਼ ਸ਼ਰੀਫ ਦੇ ਜਾਂ ਇਮਰਾਨ ਖਾਨ ਦੇ ਰਿਸ਼ਤੇਦਾਰ ਨੇਗੇ। ਇਹ ਉਹ ਗਰੀਬ ਬੰਦੇ ਆ ਸਾਡੇ ਵਿੱਚੋਂ ਜਿਨ੍ਹਾਂ ਨੇ 20-20 ਰੁਪਇਆ ਕਰਜ਼ਾ ਚੱਕ ਕੇ ਆਪਣਾ ਠੇਲਾ ਲਾ ਕੇ ਖੜੇ ਹੋਏ ਆ। ਸ਼ਾਮੀ 1500 ਰੁਪਇਆ ਕਮਾ ਕੇ ਜਾਂਦੇ, 500 ਰੁਪਇਆ ਕਿਸ਼ਤ ਦਿੰਦੇ ਉਹਨਾਂ ਨੂੰ ਜਿਨ੍ਹਾਂ ਦੇ ਕੋਲੋਂ ਪੈਸੇ ਫੜੇ ਆ, ਤੇ 1000 ਰੁਪਏ ਨਾਲ ਆਪਣੇ ਘਰ ਦਾ ਰਾਸ਼ਨ ਚਲਾ ਰਹੇ ਆ। ਹੁਣ ਸਾਡੀ ਗੈਰੇਜ ਜਾਗ ਵੀ ਜੀ, ਲੋ ਜੀ ਫਰੂਟ ਪਹਿਲਾਂ 200 ਰੁਪਏ ਸੀ, ਹੁਣ 400 ਰੁਪਏ ਹੋ ਗਿਆ। ਉਹ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਆਵਾਮ ਦੇ ਕੋਲੋਂ, ਆ ਸ਼ਾਖਾ ਕੱਟਣ ਦੇ ਨਾਲ ਨਿਜ਼ਾਮ ਸਾਰਾ ਸਹੀ ਹੋ ਜਾਏਗਾ? ਉਹ ਜੜ ਨੂੰ ਫੜੋ, ਫੜਨਾ ਤੇ ਮੰਡੀਆਂ ਸੀਲ ਕਰੋ ਜਾ ਕੇ ਜਿੱਥੇ ਫਰੂਟ ਆਉਂਦਾ। ਉਹਨਾਂ ਗਰੀਬਾਂ ਨੂੰ ਵਿਚਾਰਿਆਂ ਨੂੰ 370 ਜੇ ਮਿਲਦਾ ਤੇ ਉਹ 400 ਨੂੰ ਵੇਚੀ ਜਾ ਰਹੇ 30 ਰੁਪਏ ਰੱਖ ਕੇ। ਅਗਰ ਉਹਨਾਂ ਨੂੰ 50 ਰੁਪਏ ਦੀ ਸ਼ੈ ਮਿਲੇ ਤੇ ਉਹ 70 ਰੁਪਏ ਦਾ ਵੇਚਣ। ਇਸ ਟਾਈਮ ਹਰ ਰੇੜੀ ਵਾਲੇ ਦੇ ਕੋਲ ਕੋਈ ਬੰਦਾ ਨਹੀਂ ਜਾ ਰਿਹਾ ਜੀ ਫਰੂਟ ਦਾ ਬਾਈਕਾਟ ਕਰੋ। ਫਰੂਟ ਤੋਂ ਬਗੈਰ ਗੁਜ਼ਾਰਾ ਹੋ ਸਕਦਾ? 2 ਦਿਨ ਜੀ ਫਰੂਟ ਨਾ ਖਾਓ, ਫਰੂਟ ਰੋਡਾਂ ਦੇ ਉੱਤੇ ਆ ਜਾਏਗਾ। ਮੈਂ ਇੱਕ ਗੱਲ ਕਹਿਣਾ, 2 ਦਿਨ ਤੁਸੀਂ ਪੈਟਰੋਲ ਨਾ ਪਾਓ, ਪੈਟਰੋਲ ਰੋਡਾਂ ਦੇ ਉੱਤੇ ਆ ਜਾਏਗਾ। ਅੱਛਾ ਜੀ, ਦੁਨੀਆ ਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਚੀਜ਼ ਸਿਗਰਟ ਆ। ਅਸੀਂ ਲੋਕ ਲੈ ਕੇ ਪੀਂਦੇ ਆ ਤੇ ਵਿਕਦੀ ਆ। ਸਭ ਤੋਂ ਜ਼ਿਆਦਾ ਵਿਕਣ ਦਾ ਨਾਮ ਉਹਨੂੰ ਕਿਉਂ ਮਿਲਿਆ? ਅਸੀਂ ਲੋਕ ਲੈ ਕੇ ਪੀਂਦੇ ਆ। 500 ਰੁਪਏ ਦੀ ਡੱਬੀ ਆ ਗੋਲਡ ਲੀਫ ਦੀ। ਆਮ ਹੀ ਬੰਦੇ ਐਸੇ ਨੇ ਜਿਹੜੇ ਰੋਜ਼ਾਨਾ ਇੱਕ ਡੱਬੀ ਲੈ ਕੇ ਪੈਂਦੇ। ਉੱਥੇ ਸਾਨੂੰ ਬਾਈਕਾਟ ਨਹੀਂ ਨਜ਼ਰ ਆਉਂਦਾ, ਜਿਹੜੀ ਸਾਡੀ ਮੌਤ ਦਾ ਸਬਬ ਬਣਦੀ। ਅੱਛਾ, ਫਰੂਟ ਮਹਿੰਗਾ ਹੋ ਗਿਆ, ਹਰ ਬੰਦੇ ਨੇ ਪੋਸਟ ਲਾਈ ਹੋਈ ਫਰੂਟ ਦਾ ਬਾਈਕਾਟ ਕਰੋ, ਫਰੂਟ ਦਾ ਬਾਈਕਾਟ ਕਰੋ। ਖੁਦਾ ਦਾ ਨਾਂ ਜੇ ਕਿਉਂ ਗਰੀਬਾਂ ਨੂੰ ਮਾਰਨ ਤੇ ਤੁਰੇ? ਮੈਂ ਨਹੀਂ ਕਹਿੰਦਾ ਕਿ ਨਾ ਕਰੋ, ਕਰੋ, ਲੇਕਿਨ ਸਾਰਾ ਨਿਜ਼ਾਮ ਬਦਲੋ। ਇਹ ਸਾਰਾ ਨਿਜ਼ਾਮ ਕਰਪਟ ਆ। ਅੱਛਾ ਕੋ ਸਿਆਸਤਦਾਨ ਲੈ ਕੇ ਆਓ ਜਿਹੜਾ ਮੁਲਕ ਦਾ ਨਿਜ਼ਾਮ ਬਦਲੇ। ਇੱਥੇ ਅਸੀਂ 4 ਕਿਹਦੇ ਮਗਰ ਤੁਰੇ ਆ, 4 ਕਿਹਦੇ ਮਗਰ ਤੁਰੇ, 4 ਕਿਹਦੇ ਮਗਰ ਤੁਰੇ। ਔਰ ਲੋਕਾਂ ਨੂੰ ਪਤਾ ਵੀ ਆ ਕਿ ਫਲਾਨਾ ਬੰਦਾ ਸਹੀ ਨਹੀਂਗਾ, ਫਿਰ ਵੀ ਆਪਣੀ ਜ਼ਿੱਦ ਨਹੀਂ ਛੱਡਦੇ। ਨਹੀਂ ਜੀ, ਸਾਡੇ ਵੱਡੇ ਇਹਨਾਂ ਨੂੰ ਪਾ ਰਹੇ ਸੀ ਵੋਟ, ਅਸੀਂ ਵੀ ਇਹਨਾਂ ਨੂੰ ਪਾਉਣੇ ਆ। ਬਦਲਣਾ ਤੇ ਪੂਰਾ ਨਿਜ਼ਾਮ ਬਦਲੋ। ਇੱਕ ਆ ਰੇੜੀ ਵਾਲਾ ਮਾਰ ਕੇ ਜਾਂ ਕਿਸੇ ਗਰੀਬ ਦੇ ਕੋਲੋਂ ਫਰੂਟ ਨਾ ਖਰੀਦ ਕੇ ਮੁਲਕ ਦਾ ਨਿਜ਼ਾਮ ਨਹੀਂ ਸਹੀ ਹੋਣ ਵਾਲਾ। ਕਈਆਂ ਬੰਦਿਆਂ ਨੂੰ ਗੱਲ ਬੁਰੀ ਲੱਗੀ ਹੋਣੀ ਆ, ਬੁਰੀ ਲੱਗੀ ਹੋਵੇ ਤੇ ਮਾਫ ਕਰ ਦਿਓ, ਲੇਕਿਨ ਮੇਰੀ ਗੱਲ ਤੇ ਗੌਰ ਜ਼ਰੂਰ ਕਰਿਓ, ਸੋਚਿਓ ਜ਼ਰੂਰ।